दो बेनतियां ने ये ध्यान नाल सुननियां ने। ਜਿਹੜੇ ਲਾਈਵ ਸੁਣਦੇ ਅੱਗੇ ਤੋਂ ਅੱਗੇ ਸ਼ੇਅਰ ਕਰਿਓ। ਪਹਿਲੀ ਤੇ ਬੇਨਤੀ, ਜਿਹੜਾ ਤੁਹਾਡਾ ਹਸਪਤਾਲ ਚੱਲ ਰਿਹਾ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ, ਜਿਹਦੇ ਵਿੱਚ ਕੋਈ ਬਿਜ਼ਨਸ ਨਹੀਂ, ਕੇਵਲ ਤੇ ਕੇਵਲ ਭਲਾ 20 ਰੁਪਇਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਤੇ ਨਾਲ ਇੱਕੋ ਛੱਤ ਥੱਲੇ ਸਾਰੇ ਇਲਾਜ ਲਾਗਤ ਮੁੱਲ ਨਾਲ ਹੁੰਦੇ। ਐਕਸਰੇ, ਅਲਟਰਾਸਾਊਂਡ, ਖੂਨ ਦੀ ਜਾਂਚ, ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਸਭ ਕੁਝ ਇੱਕੋ ਛੱਤ ਥੱਲੇ ਬਿਲਕੁਲ ਲਾਗਤ ਮੁੱਲ ਨਾਲ ਹੁੰਦਾ, ਸਭ ਨੂੰ ਪਤਾ ਹੈ। ਤੇ ਹਸਪਤਾਲ ਲਈ ਸਾਨੂੰ ਐਂਬੂਲੈਂਸ ਦੀ ਲੋੜ ਹੈ, ਕਿਉਂਕਿ ਕਈ ਵਾਰੀ ਮਰੀਜ਼ਾਂ ਨੂੰ ਲਿਆਉਣਾ ਪੈਂਦਾ, ਛੱਡਣਾ ਪੈਂਦਾ, ਉਹਦੇ ਲਈ ਬੜੀ ਜ਼ਰੂਰੀ ਸਾਨੂੰ ਐਂਬੂਲੈਂਸ ਚਾਹੀਦੀ ਹੈ। ਅੰਦਾਜ਼ਾ 10-11 ਲੱਖ ਦੇ ਕਰੀਬ ਉਹ ਐਂਬੂਲੈਂਸ ਬਣਨੀ ਹੈ। ਤੇ ਮੇਰੀ ਬੇਨਤੀ, ਜਿਹੜੇ ਤੁਸੀਂ ਲਾਈਵ ਸੁਣਦੇ ਹੋ, ਰੋਜ਼ ਜੁੜਦੇ ਹੋ, ਇਹ ਐਂਬੂਲੈਂਸ ਸਾਨੂੰ ਚਾਹੀਦੀ ਹੈ ਤੇ ਚਾਹੀਦੀ ਵੀ ਜਲਦੀ ਹੈ। ਤੇ ਮੈਂ ਸਭ ਨੂੰ ਬੇਨਤੀ ਕਰਦਾ, ਜਿਹੜੇ ਪ੍ਰੇਮੀ ਕੋਈ ਐਂਬੂਲੈਂਸ ਦੀ ਸੇਵਾ ਕਰ ਸਕਦੇ ਨੇ ਉਹ ਕਰ ਲਓ। ਜੇ ਨਹੀਂ ਕਰ ਸਕਦੇ, ਇੰਨੀ ਵਿੱਤ ਨਹੀਂ ਗੁਰੂ ਨੇ ਦਿੱਤੀ, ਭਾਵੇਂ ਇੱਕ ਕਿਣਕਾ ਜਿਹੜਾ 10,000 ਸੇਵਾ ਪਾ ਸਕਦਾ ਉਹ ਪਾਵੇ, 5,000 ਵਾਲਾ 5,000 ਪਾਵੇ, ਲੱਖ ਵਾਲਾ ਲੱਖ ਪਾ ਦੇ, 50,000 ਵਾਲਾ 50,000 ਪਾ ਦੇ। ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ, ਰੁਪਈਏ ਵਾਲਾ ਰੁਪਈਆ ਪਾਵੇ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਇਹ ਐਂਬੂਲੈਂਸ ਦੀ ਸੇਵਾ ਦੇ ਵਿੱਚ। ਕਿਉਂਕਿ ਜਦੋਂ ਮਰੀਜ਼ਾਂ ਨੂੰ ਘਰੋਂ ਲਿਆਉਣਾ, ਉਹਨਾਂ ਨੂੰ ਘਰੋਂ ਛੱਡਣਾ, ਉਹ ਅਸੀਸਾਂ ਤੁਹਾਨੂੰ ਮਿਲਣੀਆਂ ਸਿੱਧੀਆਂ। ਇਹ ਵੀ ਭਲਾ ਹੈ ਮਹਾਰਾਜ ਜੀ ਦੀ ਮਿਹਰ ਨਾਲ ਕਿ ਕਿਸੇ ਰੋਗੀ ਨੂੰ ਰਾਹਤ ਮਿਲਣੀ, ਉਹਦੇ ਰੋਗ ਤੋਂ ਜਲਦੀ ਇਲਾਜ ਲਈ ਆਪਣੀ ਜਗ੍ਹਾ ਤੇ ਪਹੁੰਚੇ, ਰਾਹਤ ਮਿਲੇ, ਉਹ ਅਸੀਸਾਂ ਸਿੱਧੀਆਂ ਤੁਹਾਨੂੰ ਮਿਲਣੀਆਂ। ਤੇ ਦੂਜੀ ਬੇਨਤੀ, ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਹੜੀ ਰਸੋਈ ਚੱਲ ਰਹੀ ਹੈ, 2500 ਤੋਂ ਵੱਧ ਪ੍ਰੇਮੀ ਰੋਜ਼ ਲੰਗਰ ਛਕਦੇ। ਤੇ ਇੱਕ ਤੁਹਾਨੂੰ ਪਤਾ ਸਭ ਨੂੰ ਗੱਡੀ ਬਣਾਈ ਹੋਈ ਹੈ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ। ਉਹ ਗੱਡੀ ਹੁਣ ਕਾਫੀ ਬਿਰਧ ਹੋ ਗਈ, ਪੁਰਾਣੀ ਹੋ ਗਈ ਹੈ ਤੇ ਕਾਫੀ ਉਹਦੇ ਤੇ ਖਰਚਾ ਆ ਜਾਂਦਾ ਹੈ, ਪੈਸੇ ਖਾ ਰਹੀ ਹੈ ਗੱਡੀ, ਪੈਸੇ ਲੱਗਦੇ ਨੇ, ਕਦੀ ਕੋਈ ਨੁਕਸ ਕਦੀ ਕੋਈ ਨੁਕਸ। ਉਹ ਗੱਡੀ ਵੀ ਆਪਾਂ ਨਵੀਂ ਬਣਾਉਣੀ, ਉਹ ਵੀ 10-11 ਲੱਖ ਦਾ ਖਰਚਾ ਹੈ। ਇਹ ਟੋਟਲ 21-22 ਲੱਖ ਦਾ ਖਰਚਾ ਹੈ ਦੋਵੇਂ ਗੱਡੀਆਂ ਦਾ। ਤੇ ਇਸ ਗੱਡੀ ਦੇ ਰਾਹੀਂ ਜਦੋਂ ਲੋੜਵੰਦਾਂ ਦੇ ਲਈ ਪ੍ਰਸ਼ਾਦਾ ਜਾਇਆ ਕਰੇਗਾ ਤਿਆਰ ਹੋ ਕੇ ਵੱਖ-ਵੱਖ ਥਾਵਾਂ ਤੇ, ਜਦੋਂ ਗਰੀਬ ਛਕਣਗੇ, ਲੋੜਵੰਦ ਛਕਣਗੇ, ਉਹਨਾਂ ਦੇ ਪੇਟ ਵਿੱਚ ਅੰਨ ਦਾ ਦਾਣਾ ਪਏਗਾ, ਉਹ ਬਰਕਤਾਂ ਤੁਹਾਨੂੰ ਪੈਣਗੀਆਂ ਜਿਹੜੇ ਇਹ ਗੱਡੀ ਦੇ ਵਿੱਚ ਹਿੱਸਾ ਪਾਓਗੇ। ਆਖੋ ਧੰਨ ਗੁਰੂ ਰਾਮਦਾਸ ਜੀ। ਹੁਣ ਕੋਈ ਸੋਚੇ ਮੈਂ 10-11 ਲੱਖ ਕਿੱਥੋਂ ਕੱਢ ਲਾਂਗਾ। ਜੇ ਤੁਸੀਂ 10-11 ਲੱਖ ਨਹੀਂ ਕੱਢ ਸਕਦੇ ਇਸ ਗੱਡੀ ਲਈ, ਜਿੰਨੀ ਗੁਰੂ ਨੇ ਵਿੱਤ ਦਿੱਤੀ ਹੈ, ਭਾਵੇਂ 1 ਰੁਪਈਆ ਹੈ, ਭਾਵੇਂ 1 ਲੱਖ ਹੈ, ਭਾਵੇਂ 10,000 ਕੱਢ ਸਕਦੇ, 5,000 ਕੱਢ ਸਕਦੇ, ਆਪਣਾ ਦਸਵੰਧ ਜੋ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲਦੀਆਂ ਨੇ, ਸਕਰੀਨ ਸ਼ਾਟ ਲੈ ਲਓ, ਉਹ ਅਕਾਊਂਟਾਂ ਦੇ ਵਿੱਚ ਸੇਵਾ ਪਾ ਸਕਦੇ ਹੋ। QR ਕੋਡ ਵੀ ਚੱਲਦੇ ਨੇ, ਭਾਵੇਂ ਸਿੱਧਾ ਸਕੈਨ ਕਰਕੇ QR ਕੋਡ ਦੇ ਰਾਹੀਂ ਤੁਸੀਂ ਇਹ ਟਰਸਟ ਨੂੰ ਸੇਵਾ ਭੇਜ ਸਕਦੇ ਹੋ। ਆਪਣੀ ਸੇਵਾ ਸਾਨੂੰ ਤੁਸੀਂ ਫੋਨਪੇ, ਪੇਟੀਐਮ, ਗੂਗਲ ਪੇ ਵੀ ਕਰ ਸਕਦੇ ਹੋ। ਇਹ ਮੇਰੀ ਬੇਨਤੀ, ਉਹ ਵੀ ਨੰਬਰ ਤੁਹਾਡੇ ਟੀਵੀ ਸਕਰੀਨ ਤੇ ਚੱਲਦਾ ਹੈ। ਇਹ ਮੇਰੀ ਨਿਮਰਤਾ ਸਹਿਤ ਬੇਨਤੀ, 2 ਗੱਡੀਆਂ ਸਾਨੂੰ ਚਾਹੀਦੀਆਂ ਨੇ, ਇੱਕ ਹਸਪਤਾਲ ਲਈ ਐਂਬੂਲੈਂਸ ਚਾਹੀਦੀ ਹੈ ਤੇ ਇੱਕ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ ਲਈ ਗੱਡੀ ਚਾਹੀਦੀ। ਤੇ ਉਹ ਵੀ ਸਿੱਧਾ ਭਲਾ ਹੈ, ਕਈ ਵਾਰੀ ਉਹਨਾਂ ਨੂੰ ਨਹੀਂ ਮਿਲਦਾ ਖਾਣ ਨੂੰ, ਹਫ਼ਤੇ 'ਚ 2 ਵਾਰੀ ਜਦੋਂ ਗੱਡੀ ਉਹ ਇਲਾਕੇ 'ਚ ਜਾ ਕੇ, ਪਿਆਰਿਓ ਇਹ ਗੱਡੀ ਨਾਲ ਹੀ ਸੇਵਾ ਹੁੰਦੀ ਹੈ, ਪ੍ਰਸ਼ਾਦਾ ਉਹਨਾਂ ਨੂੰ ਮਿਲਦਾ ਜਿਹੜੇ ਕਈ ਦਿਨਾਂ ਤੋਂ ਭੁੱਖੇ। ਜਦੋਂ ਉਹਨਾਂ ਦੇ ਮੂੰਹ ਦੇ ਵਿੱਚ ਰੋਟੀ ਪਏਗੀ, ਬਰਕਤਾਂ ਕਿਹਨੂੰ ਪੈਣਗੀਆਂ? ਤੁਹਾਨੂੰ ਪੈਣਗੀਆਂ। ਔਰ ਮੈਂ ਗਰੰਟੀ ਨਾਲ ਕਹਿ ਰਿਹਾ, ਇਹੋ ਜੀ ਵਿਧ ਗੁਰੂ ਰਾਮਦਾਸ ਬਣਾ ਕੇ ਰੱਖਣਗੇ, ਤੁਹਾਡੇ ਘਰਾਂ ਦੇ ਵਿੱਚ ਸਦਾ ਇਹ ਚੁੱਲ੍ਹੇ ਬਲਦੇ ਰਹਿਣਗੇ, ਲੰਗਰਾਂ ਦੀ ਤੋਟ ਨਹੀਂ ਆਉਣੀ ਤੇ ਤੁਹਾਡੇ ਬੱਚਿਆਂ ਦੀ ਰੋਜ਼ੀ ਰੋਟੀ ਦਾ ਪ੍ਰਬੰਧ ਬਾਪੂ ਦੀਪ ਸਿੰਘ ਨੇ, ਬਾਬਾ ਨਾਨਕ ਨੇ, ਬਾਬਾ ਗੁਰੂ ਰਾਮਦਾਸ ਨੇ ਆਪੇ ਕਰ ਦੇਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ। ਇਹ ਬਾਪੂ ਸਾਡਾ ਬੜਾ ਵੱਡਾ ਖੰਡੇ ਵਾਲਾ ਬਾਬਾ, ਤੇ ਇਹ ਤੁਹਾਡੇ ਘਰਾਂ 'ਚ ਕਮੀਆਂ ਨਹੀਂ ਰਹਿਣੀਆਂ। ਇਹ ਦੋਵੇਂ ਸੇਵਾਵਾਂ ਦੇ ਵਿੱਚ ਆਪੋ ਆਪਣੀਆਂ ਜੋ ਸੇਵਾਵਾਂ ਪਾ ਕੇ, ਹਿੱਸਾ ਪਾ ਕੇ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਦਿੱਲੀ ਦੀਆਂ ਸੰਗਤਾਂ ਇਹ ਧਿਆਨ ਨਾਲ ਬੇਨਤੀ ਨੂੰ ਸੁਣਨ। 16 ਜੂਨ ਨੂੰ ਰਾਤੀ 9:30 ਤੋਂ 11 ਵਜੇ ਤੱਕ ਗੁਰਦੁਆਰਾ ਨਾਨਕ ਪਿਆਉ ਸਾਹਿਬ ਦਿੱਲੀ ਦਾਸ ਕੀਰਤਨ ਦੀ ਸੇਵਾ ਵਾਸਤੇ ਪਹੁੰਚ ਰਿਹਾ ਹੈ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ, ਜਿਹੜੇ ਤੁਸੀਂ ਰੋਜ਼ ਜੁੜਦੇ ਹੋ, ਰੋਜ਼ ਕੀਰਤਨ ਸੁਣਦੇ ਹੋ, ਤੇ ਮੈਂ ਸਭ ਨੂੰ ਬੇਨਤੀ ਕਰਦਾ, ਪਰਿਵਾਰਾਂ ਸਮੇਤ, ਸੰਗਤਾਂ ਸਮੇਤ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਇਹ ਸਾਰੇ ਸਮਾਗਮਾਂ ਦੇ ਵਿੱਚ ਦਰਸ਼ਨ ਦਿਓ ਔਰ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਔਰ ਇਸ ਸੁਨੇਹੇ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਬੇਨਤੀ ਹੈ 20 ਤਰੀਕ ਆ ਰਹੀ, 20 ਤਰੀਕ ਨੂੰ ਰਾਤ ਨੂੰ 7:30 ਤੋਂ 9:30 ਵਜੇ ਤੱਕ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਵਿਖੇ ਅਸੀਂ ਸਾਰੇ ਸ਼ੁਕਰਾਨਾ ਸਮਾਗਮ ਦੇ ਵਿੱਚ ਜੁੜਾਂਗੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ ਪਿਆਰਿਓ, ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਛੱਡ ਕੇ ਤੁਸੀਂ ਕੌਲਸਰ ਸਾਹਿਬ ਵਿਖੇ ਦਰਸ਼ਨ ਦੇਣੇ। ਔਰ ਤੁਹਾਨੂੰ ਸਭ ਨੂੰ ਪਤਾ 20 ਤਰੀਕ ਦਾ ਅਸੀਂ ਜਿਹੜਾ ਸਮਾਗਮ ਕਰਦੇ ਹਾਂ, ਇਹ ਉਹ ਬਖਸ਼ਿਸ਼ਾਂ ਭਰਿਆ ਅਸਥਾਨ ਹੈ ਜਿਸ ਅਸਥਾਨ 'ਤੇ ਗੁਰੂ ਹਰਗੋਬਿੰਦ ਸਾਹਿਬ ਪ੍ਰਤੱਖ ਹੋ ਕੇ ਵਰਤਦੇ ਨੇ। ਇੱਕ ਇੱਕ ਦੇ ਪੁੱਠੇ ਕਰਮਾਂ ਨੂੰ ਸਿੱਧਿਆਂ ਕਰਦੇ ਨੇ, ਇੱਕ ਇੱਕ ਦੀ ਝੋਲੀ ਨਹੀਂ ਭਰਦੇ, ਸਭ ਨੂੰ ਝੋਲੀਆਂ ਭਰਨ ਵਾਲਾ ਬਣਾਉਂਦੇ ਨੇ। ਜਿਹੜੀਆਂ ਸੰਗਤਾਂ ਹਰ ਮਹੀਨੇ ਆ ਕੇ ਹਾਜ਼ਰੀਆਂ ਭਰਦੀਆਂ ਨੇ, ਉਹਨਾਂ ਨੂੰ ਪਤਾ ਹੈ ਕਿਵੇਂ ਕਿਵੇਂ ਸਤਿਗੁਰੂ ਉਹਨਾਂ ਦੇ ਨਾਲ ਪ੍ਰਤੱਖ ਵਰਤ ਰਹੇ ਨੇ। ਆਓ ਭਾਗਾਂ ਵਾਲਿਓ, ਆਪਣੇ ਪੁੱਠੇ ਕਰਮਾਂ ਨੂੰ ਸਿੱਧਿਆਂ ਕਰਵਾਉਣ ਦਾ ਸਮਾਂ ਜੋ ਪਿਤਾ ਜੀ ਨੇ ਸਾਨੂੰ ਦਿੱਤਾ, ਇਸ ਸਮੇਂ ਤੋਂ ਪੂਰਾ ਲਾਹਾ ਲਈਏ। ਔਰ ਵੱਡੀ ਗਿਣਤੀ ਦੇ ਵਿੱਚ 20 ਤਰੀਕ ਨੂੰ ਸਾਰਿਆਂ ਨੇ ਸ਼ਾਮੀ 7 ਵਜੇ ਤੱਕ ਪਹੁੰਚ ਜਾਣਾ। 7:30 ਤੋਂ 9:30 ਵਜੇ ਤੱਕ ਆਪਾਂ ਸਾਰਿਆਂ ਨੇ ਰਲ ਕੇ ਕੀਰਤਨ ਕਰਨਾ। ਪੂਰੀਆਂ ਖੁਸ਼ੀਆਂ ਬਾਪੂ ਜੀ ਦੀਆਂ ਲੈ ਕੇ ਫਿਰ ਗੁਰੂ ਪਿਤਾ ਕੋਲੋਂ ਤੁਸੀਂ ਸਾਰਿਆਂ ਨੇ ਵਿਦਾਇਗੀ ਲੈਣੀ। ਇਸ ਸੁਨੇਹੇ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਸਾਧ ਸੰਗਤ ਜੀ, 18, 19, 20 ਔਰ 21 ਜੂਨ ਰੋਜ਼ਾਨਾ ਸਵੇਰੇ ਅੰਮ੍ਰਿਤ ਵੇਲੇ 4 ਵਜੇ ਤੋਂ 6 ਵਜੇ ਤੱਕ 4 ਰੋਜ਼ਾ ਵਿਸ਼ੇਸ਼ ਅੰਮ੍ਰਿਤ ਵੇਲਾ ਸਮਾਗਮ ਰੱਖਿਆ ਗਿਆ। ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਛੱਡ ਕੇ ਇਹ 4 ਦਿਨ ਆ ਕੇ ਤੁਸੀਂ ਅੰਮ੍ਰਿਤ ਵੇਲੇ ਦੇ ਸਮਾਗਮਾਂ ਦੇ ਲਾਹੇ ਲੈਣੇ। ਔਰ ਗੁਰੂ ਪਿਤਾ ਜੀ ਕੋਲੋਂ ਜਿਹੜੀਆਂ ਵੀ ਦਾਤਾਂ ਤੁਸੀਂ ਮੰਗਣੀਆਂ ਨੇ ਨਾ, ਬਾਪੂ ਜੀ ਨੇ ਸਾਰੀਆਂ ਦਾਤਾਂ ਦੇ ਨਾਲ ਸਾਨੂੰ ਨਿਵਾਜਣਾ। ਔਰ ਜਿਹੜੇ ਪ੍ਰੇਮੀ ਅੰਮ੍ਰਿਤ ਵੇਲਿਆਂ ਦੇ ਦੀਵਾਨਾਂ ਦੇ ਵਿੱਚ ਪਿਛਲੇ ਸਮਿਆਂ 'ਚ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ ਨੇ ਆ ਕੇ, ਉਹਨਾਂ ਨੂੰ ਪਤਾ ਹੈ ਅੰਮ੍ਰਿਤ ਵੇਲੇ ਦਾ ਸਦਕਾ ਬਾਪੂ ਜੀ ਨੇ ਇੱਕ ਇੱਕ ਨੂੰ ਕਿਵੇਂ ਬਖਸ਼ਿਸ਼ਾਂ ਵੰਡਣ ਵਾਲਾ ਬਣਾਤਾ ਹੈ। ਇੱਕ ਇੱਕ ਦੇ ਕਿੰਨੇ ਕਾਰਜ ਸਵਾਰੇ ਨੇ ਬਾਪੂ ਦੀਪ ਸਿੰਘ ਨੇ। ਆਓ ਭਾਗਾਂ ਵਾਲਿਓ, ਇਹ 4 ਦਿਨਾਂ ਦਾ ਵਿਸ਼ੇਸ਼ ਅੰਮ੍ਰਿਤ ਵੇਲੇ ਦਾ ਜਿਹੜਾ ਸਮਾਗਮ ਹੈ, ਅੰਮ੍ਰਿਤਸਰ ਸਾਹਿਬ ਭਾਵੇਂ ਤੁਸੀਂ ਰੁਕਣ ਦਾ ਪ੍ਰਬੰਧ ਰਿਸ਼ਤੇਦਾਰਾਂ ਦੇ ਘਰ ਕਰ ਲਓ, ਹੋਟਲ ਦਾ ਪ੍ਰਬੰਧ ਕਰ ਲਓ, ਭਾਵੇਂ ਸਰਾਂ ਦਾ ਪ੍ਰਬੰਧ ਕਰ ਲਓ, ਪਰ 4 ਦਿਨ ਆ ਕੇ ਤੁਸੀਂ ਸਾਰਿਆਂ ਨੇ ਅੰਮ੍ਰਿਤ ਵੇਲੇ ਦੇ ਸਮਾਗਮਾਂ ਵਿੱਚ ਹਾਜ਼ਰੀ ਭਰਨੀ। ਔਰ ਸਭ ਨੂੰ ਪਤਾ ਹੀ ਹੈ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੰਗ ਦੇ ਮੈਦਾਨ ਦੇ ਵਿੱਚ ਵੀ ਪਿਆਰਿਓ ਅੰਮ੍ਰਿਤ ਵੇਲੇ ਨੂੰ ਸੰਭਾਲਣ ਦੇ ਪੂਰਨੇ ਪਾਏ ਨੇ। 250 ਸਿੰਘ ਸ਼ਹੀਦ ਕਰਵਾਉਣਾ ਮਨਜ਼ੂਰ ਕਰ ਲਿਆ ਸੀ, ਪਰ ਬਾਪੂ ਜੀ ਨੇ ਅੰਮ੍ਰਿਤ ਵੇਲਾ ਨਹੀਂ ਸੀ ਛੱਡਿਆ। ਤਾਂ ਮੇਰੀ ਬੇਨਤੀ, 4 ਦਿਨ 18, 19, 20 ਔਰ 21 ਜੂਨ ਨੂੰ ਅੰਮ੍ਰਿਤ ਵੇਲੇ ਦੇ ਸਮਾਗਮਾਂ ਵਿੱਚ ਆ ਕੇ ਹਾਜ਼ਰੀਆਂ ਭਰੋ ਔਰ ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਸ ਸੁਨੇਹੇ ਨੂੰ ਅੱਗੇ ਤੋਂ ਅੱਗੇ ਪਹੁੰਚਾਓ, ਤਾਂ ਜੋ ਜਿਹੜੇ ਅੱਜ ਤੱਕ ਅੰਮ੍ਰਿਤ ਵੇਲੇ ਨਹੀਂ ਉੱਠੇ ਉਹ ਵੀ ਅੰਮ੍ਰਿਤ ਵੇਲੇ ਦਾ ਰਸ ਲੈਣ ਔਰ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਆਪਣੀਆਂ ਅਰਜ਼ੀਆਂ ਕਬੂਲ ਕਰਵਾ ਲੈਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਬਾਬਾ ਦੀਪ ਸਿੰਘ ਸਾਹਿਬ ਜੀ ਤਰਸ ਦਾ ਖਾਤਾ ਖੋਲ ਕੇ ਸਾਨੂੰ ਸਾਰਿਆਂ ਨੂੰ ਆਪਣੀ ਗੋਦੀ ਦਾ ਨਿੱਘ ਦੇ ਰਹੇ ਨੇ। ਸਭ ਤੋਂ ਪਹਿਲਾਂ ਸਿਰ ਝੁਕਾਓ, ਪਿਆਰ ਨਾਲ ਆਖੋ, ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ। ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ ਜੋ ਆਪ ਜੀਆਂ ਨੇ ਤਰਸ ਦਾ ਖਾਤਾ ਖੋਲ੍ਹਿਆ। ਦੇਸ਼ਾਂ ਵਿਦੇਸ਼ਾਂ ਪ੍ਰਦੇਸਾਂ ਦੇ ਵਿੱਚ ਸਾਡੇ YouTube ਚੈਨਲਾਂ ਦੇ ਮਾਧਿਅਮ ਰਾਹੀਂ ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਸੰਗਤ ਰੂਪੀ ਪਰਿਵਾਰਕ ਮੈਂਬਰ ਜੁੜੇ ਔਰ ਵੱਡੀ ਗਿਣਤੀ 'ਚ ਜੁੜ ਰਹੇ ਨੇ। ਇੱਥੇ ਵੀ ਥੋੜੇ ਜਿਹੇ ਅਸੀਂ ਪਰਿਵਾਰਕ ਮੈਂਬਰ ਬੈਠੇ ਹਾਂ। ਤੁਹਾਡੇ ਸਾਰਿਆਂ ਦੇ ਚਰਨਾਂ ਦੇ ਉੱਤੇ ਸਿਰ ਝੁਕਾ ਕੇ ਪਹਿਲੇ ਮੈਂ ਮੱਥਾ ਟੇਕ ਰਿਹਾ। ਮੇਰਾ ਟੇਕਿਆ ਮੱਥਾ ਕਰੋ ਪ੍ਰਵਾਨ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ।
प्यार न लखो ने जी धन बाबा यूट्यूब का लिंक अगे तो अगे शेयर करो तां जो होर संगतां लाह प्राप्त कर सकन। जिन्हों भी लिंक भेजो उनको 10-10 20 नूं होर शेयर कर। तुहाडे परिवारक मैंबरां दे भले दीयां गल्लां, तुहाडी चढ़दी कला दीयां गल्लां, तुहाडे घरां दे विचों दुख तकलीफां किवें दूर होण ओह गल्लां सतगुरु ने कराउणियां, सेवा लैनी है। अगे तो अगे लिंक जरूर शेयर करो। जिन्हां ने चैनल सबसक्राइब नहीं कीते कृपा करके कर लो। आओ भावना ओही गुरु ग्रंथ साहिब के रूप च गुरु रामदास बैठे, चरणा च बाबा दीप सिंह साहिब बैठे। कुछ कमेंट वाहिगुरु गुरमंत्र दा जाप सारे हाजरी ला लो जी। वाहिगुरु वाहिगुरु वाहिगुरु
तेरा मैं तेरा, मैं तेरा तू मेरा। मैं तेरा मैं तेरा, मैं तेरा तू मेरा। मैं तेरा मैं तेरा, मैं तेरा तू मेरा। गुरु रामदास जी, धन गुरु रामदास जी। जी बाबा दीप सिंह जी, बाबा दीप सिंह जी। सारे कहो प्यार नाल। मैं तेरा मैं तेरा, मैं तेरा तू मेरा। मैं तेरा मैं तेरा, मैं तेरा तू मेरा। गुरु रामदास जी, धन गुरु रामदास जी। बाबा दीप सिंह जी, बाबा दीप सिंह जी। गुरु वाहिगुरु 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 सब दी आवाज आवे। वाहिगुरु 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 गुरु वाहिगुरु 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 वाहिगुरु
ਧੰਨ ਗੁਰੂ ਰਾਮਦਾਸ ਜੀ। ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਮਾਰੋ ਵਾਜਾ ਬਾਬਾ ਦੀਪ ਸਿੰਘ ਜੀ। ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਬਾਬਾ ਦੀਪ ਸਿੰਘ ਜੀ। ਵਾਹਿਗੁਰੂ 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 ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਬੜੀ ਜ਼ਰੂਰੀ ਬੇਨਤੀ ਕਰਕੇ ਫਿਰ ਆਪਾਂ ਸ਼ਬਦ ਪੜਾਂਗੇ। ਜਿਨ੍ਹਾਂ ਦੇ ਸਿਰ ਦੇ ਉੱਤੇ ਮਾਪਿਆਂ ਦਾ ਸਾਇਆ ਹੈ, ਮਾਪੇ ਜੁੜੇ ਨੇ, ਤੁਹਾਨੂੰ ਵੀ ਜੁੜਨ 'ਚ ਸਪੋਰਟ ਕਰਦੇ ਨੇ, ਤੁਹਾਨੂੰ ਹਰ ਵੇਲੇ ਅਸੀਸਾਂ ਦਿੰਦੇ ਨੇ, ਤੁਹਾਨੂੰ ਇਸ ਸੱਚੇ ਮਾਰਗ ਦੇ ਉੱਤੇ ਚੱਲਣ ਵਿੱਚ ਸਹਾਇਤਾ ਕਰਦੇ ਨੇ। ਇਹ ਮੇਰੀ ਬੇਨਤੀ ਹੈ, ਧਿਆਨ ਦੇ ਨਾਲ ਇਹ ਫਿਰ ਗੱਲ ਸੁਣਿਓ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਤੈਨੂੰ ਸਪੋਰਟ ਨਹੀਂ ਦਿੰਦੇ, ਕਲਾ ਕਲੇਸ਼ ਕਰਦੇ, ਉਹ ਗੱਲ ਵੱਖਰੀ ਹੈ। ਫਿਰ ਉਹਨਾਂ ਦੇ ਕਲਾ ਕਲੇਸ਼ ਦਾ ਜਵਾਬ ਤੂੰ ਕਲਾ ਕਲੇਸ਼ ਨਾਲ ਨਹੀਂ ਦੇਣਾ। ਇੱਕ ਪਾਠ ਵਧਾ ਜਪਜੀ ਸਾਹਿਬ ਦਾ ਤੇ ਮਹਾਰਾਜ ਨੂੰ ਕਹਿ, ਮਹਾਰਾਜ ਇਹਨਾਂ ਨੂੰ ਵੀ ਸੁਮਤ ਦੇ ਦੇ। ਕਈ ਵਾਰੀ ਮਨ ਨਹੀਂ ਮਿਲਦੇ, ਪਰ ਜਿਨ੍ਹਾਂ ਦੇ ਮਿਲੇ ਨੇ ਮਨ, ਬਾਪ ਦਾ ਸਾਇਆ ਸਿਰ ਤੇ ਹੈ, ਖਾਸ ਕਰਕੇ ਉਹ ਸੁਣਿਓ। ਮੈਨੂੰ ਜਿਹਨੇ ਮੈਸੇਜ ਭੇਜਿਆ, ਉੱਪਰ ਟਾਈਟਲ ਪਤਾ ਕੀ ਲਿਖਿਆ ਸੀ? ਮੈਂ ਵੱਡਾ ਹੁੰਦਾ ਗਿਆ ਤੇ ਪਾਪਾ ਮੇਰੇ ਬੁੱਢੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਤੁਹਾਡਾ ਪਿਓ ਤੁਹਾਡੇ ਸਿਰ ਤੇ ਹੈ, ਤੁਹਾਡੀ ਸਪੋਰਟ ਕਰਦਾ ਹੈ, ਤੁਹਾਡੇ ਕਦਮਾਂ ਨਾਲ ਕਦਮ ਮਿਲਾ ਕੇ ਚੱਲ ਰਿਹਾ ਹੈ। ਧਿਆਨ ਨਾਲ ਸੁਣਿਓ ਫਿਰ ਇਹ ਗੱਲ। ਕਹਿੰਦੇ ਨਾ ਚਾਹੁੰਦੇ ਹੋਏ ਵੀ ਹੌਲੀ ਹੌਲੀ ਪਿਓ ਦੇ ਨਾਲ ਮੇਰਾ ਲਗਾਵ ਘਟ ਰਿਹਾ। ਕਿਸੇ ਬੱਚੇ ਨੇ ਲਿਖੀ ਇਹ ਗੱਲ। ਟਾਈਟਲ ਕੀ? ਕਹਿੰਦਾ ਮੈਂ ਵੱਡਾ ਹੁੰਦਾ ਗਿਆ ਤੇ ਪਾਪਾ ਬੁੱਢੇ। ਕਹਿੰਦਾ ਨਾ ਚਾਹੁੰਦੇ ਹੋਏ ਵੀ ਹੌਲੀ ਹੌਲੀ ਪਿਓ ਦੇ ਨਾਲ ਲਗਾਵ ਮੇਰਾ ਘਟ ਹੁੰਦਾ ਜਾ ਰਿਹਾ ਹੈ। ਮੈਂ ਚਾਹੁੰਦਾ ਕੁਝ ਦੇਰ ਉਹਨਾਂ ਕੋਲ ਬੈਠਾਂ, ਉਹਨਾਂ ਨਾਲ ਗੱਲ ਕਰਾਂ, ਪਰ ਉਹ ਇੱਕ ਹੀ ਗੱਲ ਦਾ ਰਟਨ ਲਗਾ ਲੈਂਦੇ ਨੇ, ਇੱਕੋ ਗੱਲ ਵਾਰ-ਵਾਰ ਰਿਪੀਟ ਕਰਦੇ ਨੇ। ਬੁੱਢੇ ਹੋ ਗਏ ਨੇ, ਇੱਕੋ ਗੱਲ ਵਾਰ-ਵਾਰ ਦੁਹਰਾਉਂਦੇ ਨੇ। ਉਹਨਾਂ ਨੂੰ ਲੱਗਦਾ ਕਿ ਮੈਂ ਸੁਣਿਆ ਨਹੀਂ, ਵਾਰ-ਵਾਰ ਉਹ ਰਿਪੀਟ ਕਰਦੇ ਨੇ। ਉਹਨਾਂ ਨੂੰ ਲੱਗਦਾ ਮੈਂ ਸੁਣਿਆ ਨਹੀਂ, ਅਸਲ ਵਿੱਚ ਸੁਣਾਈ ਉਹਨਾਂ ਨੂੰ ਘੱਟ ਦਿੰਦਾ
ਤੇ ਮੈਨੂੰ ਵੀ ਉਹਨਾਂ ਨੂੰ ਕੁਝ ਕਹਿਣ ਦੇ ਲਈ ਜ਼ੋਰ ਦੀ ਬੋਲਣਾ ਪੈਂਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ। ਜ਼ੋਰ ਦੀ ਵੀ ਬੋਲਣਾ ਪੈਂਦਾ ਤੇ ਕਈ ਵਾਰੀ ਇੱਕ ਗੱਲ ਨੂੰ ਮੈਂ 10 ਵਾਰ ਵੀ ਬੋਲਦਾ। ਉਹਨਾਂ ਦੀਆਂ ਗੱਲਾਂ ਸੁਣ ਕੇ ਮੈਂ ਚਿੜਚਿੜਾ ਹੋ ਜਾਂਦਾ, ਚਿੜਚਿੜਾ। ਤੇ ਇਸ ਕਰਕੇ ਮੈਂ ਉਹਨਾਂ ਦੇ ਕੋਲੋਂ ਬਚਨ ਦੇ ਬਹਾਨੇ ਲੱਭਦਾ ਵਾਂ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ। ਮੈਂ ਚਾਹੁੰਦਾ ਕਿ ਉਹਨਾਂ ਨਾਲ ਮੈਨੂੰ ਘੱਟ ਤੋਂ ਘੱਟ ਗੱਲ ਕਰਨੀ ਪਵੇ, ਆਪਣੇ ਬਾਪ ਨਾਲ ਘੱਟ ਤੋਂ ਘੱਟ ਗੱਲ ਕਰਨੀ ਪਵੇ। ਵੈਸੇ ਵੀ ਉਹ ਮਾਂ ਦੇ ਜਾਣ ਤੋਂ ਬਾਅਦ ਥੋੜਾ ਹੁਣ ਗੁੰਮਸੁੰਮ ਹੀ ਰਹਿਣ ਲੱਗ ਪਏ ਨੇ। ਇੱਧਰ ਕੁਝ ਮਹੀਨਿਆਂ ਤੋਂ ਮੈਂ ਇੱਕ ਰੂਟੀਨ ਬਣਾ ਲਈ, ਸਵੇਰੇ ਸ਼ਾਮ ਜਾ ਕੇ ਉਹਨਾਂ ਨੂੰ ਇੱਕ ਵਾਰੀ ਦੇਖ ਆਉਣਾ ਵਾ। ਉਹਨਾਂ ਦੇ ਕਮਰੇ 'ਚ ਬਿਮਾਰ ਰਹਿਣ ਲੱਗ ਪਏ ਨੇ ਤੇ ਕਮਰੇ 'ਚੋਂ ਬਦਬੂ ਵੀ ਬੜੀ ਆਉਂਦੀ ਹੈ। ਇੱਕ ਬੱਚਾ ਲਿਖ ਰਿਹਾ, ਕਹਿੰਦੇ ਇੱਕ ਲੜਕਾ ਰੱਖ ਦਿੱਤਾ ਉਹਨਾਂ ਦੀ ਦੇਖਭਾਲ ਕਰਨ ਦੇ ਲਈ, ਤੇ ਅੱਜ ਉਹ ਮੁੰਡਾ, ਉਹ ਲੜਕਾ ਦੇਰ ਨਾਲ ਆਏਗਾ ਤੇ ਉਹਨੇ ਆਪਣੇ ਲਈ ਇੱਕ ਪੁਰਾਣੀ ਜੈਕਟ ਮੰਗੀ ਮੇਰੇ ਕੋਲੋਂ। ਉਹ ਲੜਕੇ ਨੇ ਕਿ ਮੈਨੂੰ ਇੱਕ ਪੁਰਾਣੀ ਜੈਕਟ ਦੇ, ਠੰਡ ਆਉਣ ਵਾਲੀ ਹੈ। ਤੇ ਕਹਿੰਦਾ ਮੈਂ ਉਹੋ ਹੀ ਲੱਭ ਰਿਹਾ ਅਲਮਾਰੀ ਦੇ ਵਿੱਚ, ਤੇ ਬਚਪਨ ਦੀਆਂ ਸੁਨਹਿਰੀ ਯਾਦਾਂ ਐਲਬਮ ਦੇ ਰੂਪ ਵਿੱਚ ਜਿਹੜੀਆਂ ਅਲਮਾਰੀ 'ਚ ਪਈਆਂ ਸੀ ਉਹ ਡਿੱਗ ਪਈਆਂ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ। ਕਹਿੰਦੇ ਉਹ ਬਚਪਨ ਦੀ ਐਲਬਮ ਨੂੰ ਮੈਂ ਹੱਥ ਵਿੱਚ ਫੜਿਆ, ਉਹ ਐਲਬਮ ਦੇ ਪੰਨੇ ਨੂੰ ਮੈਂ ਪਲਟਣਾ ਸ਼ੁਰੂ ਕੀਤਾ ਤੇ ਹਰ ਪੰਨੇ ਨੇ ਮੈਨੂੰ ਅੰਦਰੋਂ ਝੰਜੋੜਨਾ ਸ਼ੁਰੂ ਕਰਤਾ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ। ਪਿਓਰ ਨ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਕਹਿੰਦਾ ਮੈਂ ਐਲਬਮ ਵੇਖੀ ਜਾ ਰਿਹਾ, ਅੱਖਾਂ ਵਿੱਚ ਮੇਰੇ ਹੰਝੂ ਨੇ ਤੇ ਮੈਨੂੰ ਬਚਪਨ ਦੀਆਂ ਆਪਣੀਆਂ ਯਾਦਾਂ ਆਉਣੀਆਂ ਸ਼ੁਰੂ ਹੋ ਗਈਆਂ। ਪਿਓ ਦੇ ਘਰ ਆਉਂਦੇ ਹੀ ਪਤਾ ਨਹੀਂ ਕਿੰਨੇ ਸਵਾਲ ਹੁੰਦੇ ਸੀ ਮੇਰੇ ਕੋਲ, ਕਿੰਨੇ ਹੀ ਸਵਾਲ। ਪਿਓ ਆਉਂਦਾ ਸੀ ਥੱਕਿਆ ਹਾਰਿਆ, ਪਰ ਕਿੰਨੇ ਸਵਾਲ ਹੁੰਦੇ ਸੀ ਮੇਰੇ ਕੋਲ। ਮੈਂ ਬੋਲੀ ਜਾਂਦਾ ਸਾਂ, ਉਹ ਸੁਣਦੇ ਸੀ ਪਰ ਖਿੱਚਦੇ ਨਹੀਂ ਸੀ। ਆਖੋ ਧੰਨ ਗੁਰੂ ਰਾਮਦਾਸ ਜੀ। ਸੁਣਦੇ ਸੀ, ਜਵਾਬ ਦਿੰਦੇ ਸੀ, ਖਿੱਚਦੇ ਨਹੀਂ ਸੀ, ਮੇਰੇ ਨਾਲ ਖੇਡਦੇ ਸੀ, ਮੇਰੇ ਨਾਲ ਹੱਸਦੇ ਸੀ, ਮੈਨੂੰ ਹਸਾਉਂਦੇ ਸੀ। ਕਹਿੰਦੇ ਮੇਰੇ ਲਈ ਬਚਪਨ ਦੇ ਵਿੱਚ ਤੇ ਉਹ ਮੇਰੇ ਸੁਪਰ ਪਾਪਾ ਸੀ। ਆਖੋ ਧੰਨ ਗੁਰੂ ਰਾਮਦਾਸ ਜੀ। ਕਿ ਜੋ ਕੁਝ ਵੀ ਚਾਹੀਦਾ ਮੈਂ ਪਿਓ ਨੂੰ ਹੀ ਕਹਿਣਾ, ਮੈਨੂੰ ਆਹ ਲੈ ਕੇ ਦੇ, ਮੈਨੂੰ ਆਹ ਚੀਜ਼ ਚਾਹੀਦੀ ਹੈ। ਜਿੰਨੀਆਂ ਗੱਲਾਂ ਮੈਂ ਕਰਨੀਆਂ, ਗੱਲਾਂ ਸੁਣ ਕੇ ਉਹਨਾਂ ਨੇ ਖਿਜਣਾ ਨਹੀਂ, ਹਰ ਗੱਲ ਦੇ ਉੱਤੇ ਮੁਸਕਰਾ ਕੇ ਜਵਾਬ ਦੇਣਾ। ਕਹਿੰਦੇ ਪਤਾ ਨਹੀਂ ਕਿੰਨੀ ਕੁ ਵਾਰ ਉਹਨਾਂ ਨੇ ਮੈਨੂੰ ਖੁਦ ਨਵਾਇਆ, ਮੇਰੀ ਗੰਦਗੀ ਸਾਫ਼ ਕੀਤੀ। ਤੇ ਜਦੋਂ ਮੈਂ ਬਿਮਾਰ ਪਿਆ, ਤਕਲੀਫ ਮੈਨੂੰ ਹੁੰਦੀ ਸੀ, ਰਾਤ ਉਹ ਨਹੀਂ ਸੀ ਸੌ ਪਾਉਂਦੇ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ। ਕਹਿੰਦਾ ਮੈਂ ਐਲਬਮ ਨੂੰ ਪਲਟਨਿਆ, ਅੱਖਾਂ 'ਚ ਮੇਰੇ ਹੰਝੂ ਨੇ, ਦਿਲ ਵੀ ਰੋ ਰਿਹਾ, ਉਹ ਐਲਬਮ ਮੇਰੇ ਅੰਦਰ ਨੂੰ ਝੰਜੋੜ ਰਹੀ ਏ। ਕਹਿੰਦੇ ਪਤਾ ਨਹੀਂ ਕਿੰਨੀ ਕੁ ਵਾਰੀ ਉਹਨਾਂ ਨੇ ਮੇਰੀ ਗੰਦਗੀ ਸਾਫ਼ ਕੀਤੀ, ਕਿੰਨੀ ਕੁ ਵਾਰੀ ਮੈਨੂੰ ਨਵਾਇਆ। ਕਹਿੰਦਾ ਮੈਨੂੰ ਅੱਜ ਵੀ ਯਾਦ ਏ ਜਦੋਂ ਉਹਨਾਂ ਨੇ ਮੈਨੂੰ ਬਾਈਕ ਲੈ ਕੇ ਦਿੱਤੀ ਤੇ ਬਾਈਕ ਸਿੱਖਦਿਆਂ ਨਾ ਮੇਰੇ ਸਿਰ ਦੇ ਉੱਤੇ ਸੱਟ ਵੱਜ ਗਈ, 4 ਟਾਂਕੇ ਲੱਗੇ। ਤੇ ਕਹਿੰਦਾ ਉਸ ਵੇਲੇ ਮੈਂ ਆਪਣੇ ਸੁਪਰ ਪਿਓ ਦੀਆਂ ਅੱਖਾਂ ਵਿੱਚ ਪਹਿਲੀ ਵਾਰੀ ਹੰਝੂ ਵੇਖੇ। ਉਹ ਵੀ ਉਹਨਾਂ ਨੂੰ ਆਪਣੇ ਲਈ ਨਹੀਂ, ਮੇਰੇ ਲਈ ਆਏ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ। ਕਹਿੰਦੇ ਹੱਥ ਜਿਹੜੇ ਸੀ ਨਾ ਮੇਰੇ ਟਾਂਕਿਆਂ ਦੇ ਉੱਤੇ ਫੇਰ ਰਹੇ ਨੇ, ਤੇ ਕਹਿੰਦੇ ਮੈਨੂੰ ਇਉਂ ਲੱਗਦਾ ਹੈ ਜਿਵੇਂ ਮੇਰੇ ਟਾਂਕੇ ਠੀਕ ਹੋ ਰਹੇ। ਕਹਿੰਦੇ ਥੋੜੇ ਦਿਨਾਂ ਬਾਅਦ ਉਹ ਘਾਵ ਭਰ ਗਿਆ, ਅੱਖਾਂ ਜਿਹੜੀਆਂ ਸੀ ਅਥਰੂਆਂ ਨਾਲ ਭਰੀਆਂ ਸੀ ਮੇਰੇ ਪਿਓ ਦੀਆਂ, ਤੇ ਗਲਾ ਵੀ ਜਿਹੜਾ ਉਹ ਬੈਰਾਗ ਦੇ ਨਾਲ ਭਰਿਆ ਪਿਆ ਸੀ, ਭਾਰਾ ਸੀ। ਮੈਂ ਇਹ ਵੇਖਿਆ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ। ਕਹਿੰਦਾ ਪੂਰੀ ਐਲਬਮ ਨਹੀਂ ਮੈਂ ਪਲਟ ਸਕਿਆ। ਉਹ ਬੱਚਾ ਲਿਖਦਾ ਕਹਿੰਦਾ ਪੂਰੀ ਐਲਬਮ ਮੈਂ ਵੇਖ ਹੀ ਨਹੀਂ ਸਕਿਆ, ਮੇਰੇ ਮਨ ਭਰਨ ਦੀ ਹੱਦ ਹੀ ਨਾ ਰਹੀ। ਕਹਿੰਦਾ ਪੂਰੀ ਐਲਬਮ ਮੈਂ ਪਲਟ ਨਹੀਂ ਸਕਿਆ ਤੇ ਤੇਜ਼ ਕਦਮਾਂ ਦੇ ਨਾਲ ਪਿਓ ਦੇ ਕਮਰੇ 'ਚ ਵੜ ਗਿਆ। ਹਾਂਜੀ, ਕਹਿੰਦੇ ਪਾਪਾ ਸ਼ਾਇਦ ਬਹੁਤ ਦੇਰ ਤੱਕ ਆਪਣੇ ਗਿੱਲੇ ਹੋ ਚੁੱਕੇ
ਕੱਪੜਿਆਂ ਦੇ ਨਾਲ ਉੱਠਣ ਦੀ ਕੋਸ਼ਿਸ਼ ਕਰ ਰਹੇ ਸੀ। ਗੰਦਗੀ ਸਭ ਕੁਝ ਵਿੱਚੇ ਹੋਇਆ ਸੀ। ਬਜ਼ੁਰਗ ਨੇ ਬੜੀ ਕੋਸ਼ਿਸ਼ ਕਰਦੇ ਸੀ ਉੱਠਣ ਦੀ, ਪਰ ਉਹਨਾਂ ਕੋਲੋਂ ਉੱਠਿਆ ਨਹੀਂ ਸੀ ਜਾ ਰਿਹਾ। ਕਹਿੰਦੇ ਜਦੋਂ ਮੈਂ ਕਮਰੇ ਵਿੱਚ ਵੜਿਆ ਨਾ ਤੇ ਉਹ ਪਿਓ ਮੇਰੇ ਵੱਲ ਇਦਾਂ ਵੇਖਦਾ ਜਿਵੇਂ ਉਹਨੇ ਬੜਾ ਵੱਡਾ ਗੁਨਾਹ ਕੀਤਾ। ਗੁਨਾਹਗਾਰ ਜਿਵੇਂ ਵੇਖਦੇ ਨੇ ਨਾ, ਉਸ ਢੰਗ ਦੇ ਨਾਲ ਪਿਓ ਮੇਰੇ ਵੱਲ ਵੇਖਦਾ ਤੇ ਇੱਕਦਮ ਸਹਿਮ ਗਿਆ ਕਿ ਮੈਨੂੰ ਬੋਲੇਗਾ। ਕਹਿੰਦੇ ਪਰ ਮੈਂ ਇਦਾਂ ਨਹੀਂ ਕੀਤਾ, ਜਾ ਕੇ ਆਪਣੇ ਪਿਓ ਨੂੰ ਗਲ ਨਾਲ ਲਾ ਲਿਆ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ। ਤੇ ਮੈਂ ਇੰਨੀ ਗੱਲ ਕਹੀ, ਕਿਉਂ? ਕੋਈ ਚਿੰਤਾ ਨਾ ਕਰੋ ਪਿਤਾ ਜੀ, ਕਿਉਂ ਟੈਨਸ਼ਨ ਲੈਂਦੇ ਹੋ? ਇਹ ਤੁਹਾਡੇ ਕੱਪੜੇ ਮੈਂ ਬਦਲ ਦੇਣਾ। ਜੇ ਅੱਜ ਉਹ ਲੜਕਾ ਨਹੀਂ ਨਾ ਆਇਆ, ਤੁਹਾਡੇ ਕੱਪੜੇ ਮੈਂ ਬਦਲ ਦੇਣਾ। ਤੇ ਉਸ ਵੇਲੇ ਪਿਓ ਕਹਿੰਦਾ ਨਹੀਂ ਨਹੀਂ ਪੁੱਤਰ, ਤੂੰ ਕਿਵੇਂ ਕਰੇਂਗਾ? ਤੇ ਉਸ ਵੇਲੇ ਕਹਿੰਦਾ ਮੈਂ ਇੰਨੀ ਗੱਲ ਕਹੀ, ਕਿਉਂ ਪਾਪਾ? ਜਦੋਂ ਮੈਂ ਬੱਚਾ ਸੀ ਉਦੋਂ ਵੀ ਤੇ ਤੁਸੀਂ ਕਰਦੇ ਸੀ ਨਾ ਕੱਪੜੇ ਮੇਰੇ ਚੇਂਜ, ਤੇ ਹੁਣ ਤੁਸੀਂ ਮੇਰੇ ਬੱਚੇ ਬਣ ਗਏ ਹੋ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ। ਕਹਿੰਦਾ ਮੈਂ ਪੂਰਾ ਪੇਜ ਪਲਟ ਹੀ ਨਹੀਂ ਸਕਿਆ। ਪਿਓ ਦੇ ਕਮਰੇ 'ਚ ਜਾ ਕੇ ਝੱਟ ਵੜਿਆ ਤੇ ਉਹਨੂੰ ਗਲ ਨਾਲ ਲਾ ਲਿਆ। ਇਹ ਮੇਰੀ ਬੇਨਤੀ ਹੈ। ਬਾਹਰ ਅਸੀਂ ਮੰਦਰਾਂ 'ਚ ਵੀ ਜਾਂਦੇ ਆ, ਗੁਰੂ ਘਰਾਂ 'ਚ ਵੀ ਜਾਂਦੇ ਆ, ਘਰ ਜਿਹੜੇ ਰੱਬ ਵਰਗੇ ਬੈਠੇ ਨੇ ਨਾ, ਉਹਨਾਂ ਦਾ ਸਤਿਕਾਰ ਨਹੀਂ ਕਰਦੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜੇ ਮਾਪੇ ਤੁਹਾਨੂੰ ਇੱਧਰ ਸਪੋਰਟ ਦਿੰਦੇ ਨੇ ਨਾ, ਪੈਰ ਧੋ ਕੇ ਵੀ ਉਹਨਾਂ ਦੇ ਪੀ ਲਓ, ਚੰਗੀ ਗੱਲ ਏ, ਚੰਗੀ ਗੱਲ। ਜੇ ਸਪੋਰਟ ਨਹੀਂ ਕਰਦੇ, ਗੁਰੂ ਨਾਨਕ ਵਰਗੀ ਨੀਤੀ ਅਪਣਾਓ। ਪਿਤਾ ਜੀ ਨੇ 20 ਰੁਪਈਆਂ ਪਿੱਛੇ ਚਪੇੜ ਮਾਰੀ ਹੈ ਗੁਰੂ ਨਾਨਕ ਦੇ ਮੁਖ ਤੇ, ਪਰ ਕਦੀ ਵੀ ਇਹ ਨਹੀਂ ਪੜਿਆ ਨਾ ਸੁਣਿਆ ਕਿ ਗੁਰੂ ਨਾਨਕ ਵੀ ਆਪਣੇ ਬਾਪ ਦੇ ਅੱਗੇ ਕੁਝ ਬੋਲੇ ਹੋਣ। ਬੋਲੇ ਨਹੀਂ, ਪਰ ਆਪਣਾ ਰਾਹ ਨਹੀਂ ਛੱਡਿਆ। ਇਹ ਮੇਰੀ ਬੇਨਤੀ ਹੈ, ਪੈਰ ਧੋ ਧੋ ਕੇ ਪੀ ਲਿਆ ਕਰੋ ਮਾਪਿਆਂ ਦੇ ਆਪਣੇ। ਜਿਸ ਬਾਪ ਦੇ ਕਰਕੇ ਅਸੀਂ ਧਰਤੀ ਤੇ ਆਏ ਆ, ਉਹਨੂੰ ਦੁਤਕਾਰੋ ਨਾ। ਜੋ ਵੀ ਬਣਦਾ, ਜੋ ਵੀ ਉਹਨੂੰ ਉਮਰ ਮੁਤਾਬਕ ਚੀਜ਼ ਦੀ ਲੋੜ ਹੈ, ਪਿਆਰਿਆ ਤੂੰ ਉਹਦੀ ਹੈਲਪ ਕਰ, ਉਹਦੀ ਮਦਦ ਕਰ। ਸਰੀਰ ਸਾਥ ਨਹੀਂ ਦਿੰਦਾ, ਤੂੰ ਉਹਦਾ ਸਾਥੀ ਬਣ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇਹ ਅੱਜ ਮੈਂ ਬੜਾ ਇਹ ਪਿਆਰਾ ਸੁਨੇਹਾ ਦੇਣਾ ਸੀ, ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ, ਨਿਊ ਜਨਰੇਸ਼ਨ ਨੂੰ, ਜਿਹੜੇ ਆਪਣੇ ਬਾਪ ਦਾ ਸਤਿਕਾਰ ਨਹੀਂ ਕਰਦੇ, ਗਾਲਾਂ ਵੀ ਕੱਢਦੇ। ਇਹ ਮੇਰੀ ਬੇਨਤੀ ਹੈ, ਮਾਪਿਆਂ ਦਾ ਸਤਿਕਾਰ ਕਰੀਏ, ਘਰ ਨੂੰ ਸਵਰਗ ਬਣਾਈਏ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏ। ਪਿਆਰ ਨਾਲ ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਮੈਂ ਸ਼ਬਦ ਪੜ੍ਹਨਾ ਹੈ, ਇਹ ਸ਼ਬਦ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਸੁਖਮਨੀ ਸਾਹਿਬ ਜੀ ਦੀ ਬਾਣੀ 265 266 ਨੰਬਰ ਅੰਗ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਦਰਜ। ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੇ ਸਹਿਜ ਸੁਭਾਏ। ਬੜੇ ਪਿਆਰ 'ਚ ਇਹ ਗਾਇਓ, ਕੋਈ ਰਸਨਾ ਮੰਝੀ ਨਾ ਰਹੇ ਜੀ। ਨਾਮ ਜਪਤ ਦੁਖ ਜਾਏ ਹਰ ਕਾ, ਨਾਮ ਜਪਤ ਦੁਖ ਜਾਏ। ਨਾਨਕ ਬੋਲੇ ਸਹਿਜ ਸੁਭਾਏ, ਨਾਨਕ ਬੋਲੇ ਸਹਿਜ ਸੁਭਾਏ। ਨਾਮ ਜਪਤ ਦੁਖ ਜਾਏ ਹਰ ਕਾ, ਨਾਮ ਜਪਤ ਦੁਖ ਜਾਏ। ਨਾਮ ਜਪਤ ਦੁਖ ਜਾਏ ਹਰ ਕਾ, ਨਾਮ ਜਪਤ ਦੁਖ ਜਾਏ। ਨਾਮ ਜਪਤ ਦੁਖ ਜਾਏ ਹਰ ਕਾ, ਨਾਮ ਜਪਤ ਦੁਖ ਜਾਏ। ਨਾਨਕ ਬੋਲੇ ਸਹਿਜ
सहज सुभाए, नानक बोले सहज सुभाए, नानक बोले सहज सुभाए, नाम जपत दुख जाए, हरे का नाम जपत दुख जाए, नाम जपत दुख जाए, हर का नाम जपत दुख जाए। वाहिगुरु 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 वाहिगुरु। धन गुरु रामदास जी, गुरु रामदास जी, प्यार न लखन जी, धन बाबा दीप सिंह जी। बहुत सियाणप जम का पाओ व्यापै, बहुत सियाणप जम का पाओ व्यापै, अनेक जतन कर तृष्ण न त्रापै, अनेक जतन कर तृष्ण न त्रापै, बहुत सियाणप जम का पाओ व्यापै, अनेक जतन कर तृष्ण न त्रापै, नाम जपत दुख जाए, हरे का नाम जपत दुख जाए, नाम जपत दुख जाए, हर का नाम जपत दुख जाए। नाम जपत दुख जाए, हरे का नाम जपत दुख जाए, नाम जपत दुख जाए, हरे का नाम जपत दुख जाए। धन खंडे वाणिया, पेख अनेक अगन नहीं बुझे, पेख अनेक अगन नहीं बुझे, कोटियों पाव दरगे नहीं सिजे, कोटियों पाव दरगे नहीं सिजे, पेख अनेक अगन नहीं बुझे, कोटियों पाव दरगे नहीं सिजे, नाम जपत दुख जाए, हरे का नाम जपत दुख जाए,
वाहिगुरु 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 वाहिगुरु। ਧੰਨ ਬਾਬਾ ਦੀਪ ਸਿੰਘ ਤੁਹਾਡਾ ਹੀ ਆਸਰਾ ਮਹਾਰਾਜ। ਛੂਟਸ ਨਾਹੀ ਊਭ ਪਿਆਲੇ छूटस नाही ऊभ पयाले मोहे व्यापे माया जाल मोहे व्यापे माया जाल अमर कर तूत सकली जम डाले गोविंद भजन बिन दिल नहीं माने नाम जपत दुख जाए हर का नाम जपत दुख जाए नाम जपत दुख जाए हर का नाम जपत दुख जाए नानक बोले सहज सुभाए नानक बोले सहज सुभाए नानक बोले सहज सुभाए नानक बोले सहज सुभाए नाम जपत जी नाम जपत दुख जाए हर का नाम जपत दुख जाए नाम जपत दुख जाए हर का नाम जपत दुख जाए वाहिगुरु 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 सब जुड़ जाओ वाहिगुरु 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 सफल मूरत सफला कड़ी जित सच्चे नाल प्यारे दुख संताप ना लगई दुख संताप ना लगई जिस हर का नाम आधार बाँ पकड़ गुर काटिया पकड़ गुर काटिया सोई
सोई उतरे अपार, नाम जपत दुख जाए हर का, नाम जपत दुख जाए। नाम जपत दुख जाए हर का, नाम जपत दुख जाए। नाम ते आए सो सुखी, नाम ते आए सो सुखी, तिस मुख उजल होए, तिस मुख उजल होए। वाहिगुरु 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 वाहिगुरु। नाम ते आए सो सुखी, तिस मुख उजल होए। वाहिगुरु 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 नाम ते आए सो सुखी, तिस मुख उजल होए। पूरे गुर ते पाइए प्रगट सबनी लोए। साध संगत कै घर वसै, साध संगत कै घर वसै। एको सच्चा सोए। वाहिगुरु 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 सगल सृष्टि को राजा दुखिया। सुखी कौन? हर का नाम जपत होए सुखिया। लाख करोड़ी बंधन परे, हर का नाम जपत निस्तरे। अनक माया रंग तिख न बुझावे, हर का नाम जपत आघावे। जय बार गए हो जात अकेला, तै हर नाम संग होत सोहेला। ऐसा नाम, ऐसा नाम, ऐसा ऐसा नाम, ऐसा नाम, ऐसा ऐसा नाम, ऐसा नाम, ऐसा नाम। मन सदा ते आइए, ऐसा नाम मन सदा ते आइए। ऐसा नाम मन सदा ते आइए। बोलो ऐसा नाम मन सदा ते आइए जी। ऐसा नाम मन सदा ते आइए। ऐसा नाम मन सदा ते आइए। वाहिगुरु 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 ऐसा नाम
ऐसा ऐसा नाम, ऐसा ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਸੇਵਾਵਾਂ ਦਾ ਕੁੰਭ ਚੱਲ ਰਿਹਾ, ਸਭ ਨੂੰ ਪਤਾ ਹੈ। ਤੇ ਦੋ ਵੱਡੀਆਂ ਸੇਵਾਵਾਂ ਗੁਰੂ ਪਿਤਾ ਜੀ ਨੇ ਸਾਡੀ ਝੋਲੀ 'ਚ ਪਾਈਆਂ ਨੇ। ਹੁਣ ਮੈਂ ਕੱਲ ਵੀ ਅਰਜ਼ ਕੀਤੀ ਸੀ, ਸਾਨੂੰ ਹਸਪਤਾਲ ਲਈ ਜੋ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, 20 ਰੁਪਈਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਦਿੱਤੀ ਜਾਂਦੀ, ਜਿਹਦੇ 'ਚ ਇੱਕੋ ਛੱਤ ਥੱਲੇ ਸਾਰੇ ਲਾਗਤ ਮੁੱਲ ਨਾਲ ਇਲਾਜ ਹੁੰਦੇ ਨੇ। ਆ ਕੇ ਆਪਣੀਆਂ ਅੱਖਾਂ ਨਾਲ ਵੇਖੋ, ਅਲਟਰਾਸਾਊਂਡ, ਐਕਸ-ਰੇ, ਖੂਨ ਦੇ ਜੋ ਲੈਬੋਰਟਰੀ ਦੇ ਖੂਨ ਦੀ ਜਾਂਚ ਦੇ ਸਾਰੇ ਕਾਰਜ, ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਇਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਫੈਸਿਲਿਟੀਆਂ ਨੇ ਬਿਲਕੁਲ ਲਾਗਤ ਮੁੱਲ ਦੇ ਨਾਲ ਇੱਕੋ ਛੱਤ ਥੱਲੇ। ਇਸ ਹਸਪਤਾਲ ਲਈ ਸਾਨੂੰ ਐਂਬੂਲੈਂਸ ਦੀ ਲੋੜ ਹੈ ਤੇ ਐਂਬੂਲੈਂਸ ਤਕਰੀਬਨ 10-11 ਲੱਖ ਦਾ ਖਰਚਾ ਐਂਬੂਲੈਂਸ ਦਾ। ਤੇ ਮੈਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ ਕਰਦਾ, ਜੋ ਵੀ ਗੁਰੂ ਪਿਤਾ ਜੀ ਨੇ ਤੁਹਾਨੂੰ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ, ਭਾਵੇਂ ਇੱਕ ਕਿਣਕਾਈ, ਜਿਹਦੀ ਸਮਰੱਥਾ 1000 ਰੁਪਈਆ ਹਿੱਸਾ ਪਾਉਣ ਦੀ ਉਹ ਉਹਨਾਂ ਪਾਵੇ, 10,000 ਦੀ ਉਹ ਉਹਨਾਂ ਹਿੱਸਾ ਪਾਵੇ, 5,000 ਦੀ ਹੈ ਉਹ ਉਹਨਾਂ ਹਿੱਸਾ ਪਾਵੇ, ਲੱਖ ਵਾਲਾ ਲੱਖ ਸੇਵਾ ਕਰੇ। ਇਹ ਐਂਬੂਲੈਂਸ ਚਾਹੀਦੀ ਹੈ ਔਰ ਇਸ ਐਂਬੂਲੈਂਸ ਦੇ ਰਾਹੀਂ ਜਦੋਂ ਰੋਗੀ ਇਲਾਜ ਦੇ ਲਈ ਸਹੀ ਸਮੇਂ ਤੇ ਹਸਪਤਾਲਾਂ 'ਚ ਪਹੁੰਚਿਆ ਕਰਨਗੇ ਤੇ ਪਿਆਰਿਓ, ਮੈਨੂੰ ਇਦਾਂ ਮਹਿਸੂਸ ਹੁੰਦਾ ਹੈ ਤੁਹਾਡੇ ਬੱਚਿਆਂ ਨੂੰ, ਤੁਹਾਡੇ ਪਰਿਵਾਰਾਂ ਤੋਂ ਬਿਮਾਰੀਆਂ ਦੂਰ ਕਰਨ ਦੀ ਜ਼ਿੰਮੇਵਾਰੀ ਬਾਬਾ ਦੀਪ ਸਿੰਘ ਆਪਣੀ ਝੋਲੀ 'ਚ ਪਵਾ ਲੈਣਗੇ। ਵਾਹਿਗੁਰੂ ਜੀ। ਇਹ ਮੇਰੀ ਨਿਮਰਤਾ ਸਹਿਤ ਬੇਨਤੀ, ਜਿਹੜਾ ਐਂਬੂਲੈਂਸ ਦੀ ਸੇਵਾ ਕਰਨੀ ਚਾਹਵੇ ਉਹ ਉਦਾਂ ਕਰ ਲਵੇ। ਮੰਨ ਲਓ ਨਹੀਂ ਸਮਰੱਥਾ, ਜੋ ਗੁਰੂ ਨੇ ਤੁਹਾਨੂੰ ਕਿਣਕਾ ਦਿੱਤਾ ਉਸ ਮੁਤਾਬਕ ਹਾਜ਼ਰੀ ਲਾਇਓ। ਇੱਕ ਤੇ ਇਹ ਬੇਨਤੀ। ਦੂਸਰਾ, ਜਿਹੜਾ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ ਹੈ, ਇੱਕ ਰਸੋਈ ਉਹ ਹੈ ਜਿਹਦੇ 'ਚ 2500 ਮੈਂਬਰ ਰੋਜ਼ ਲੰਗਰ ਛਕਦੇ ਨੇ, ਤੇ ਇੱਕ ਗੱਡੀ ਆਪਾਂ ਬਣਾਈ ਹੈ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਲੋੜਵੰਦ ਥਾਵਾਂ ਦੇ ਉੱਤੇ ਜਿਹਦੇ ਰਾਹੀਂ ਲੰਗਰ ਪਹੁੰਚਾਉਣ ਦੀ ਸੇਵਾ ਨਿਭਾਈ ਜਾਂਦੀ। ਤੇ ਉਹਨਾਂ ਥਾਵਾਂ ਤੇ ਲੰਗਰ ਲਾਇਆ ਜਾਂਦਾ ਉਸ ਗੱਡੀ ਦੇ ਰਾਹੀਂ ਜਿੱਥੇ ਅੱਤ ਦੀ ਲੋੜ ਹੁੰਦੀ। ਕਈ ਦਿਨਾਂ ਤੋਂ ਬੱਚੇ ਭੁੱਖੇ ਰਹਿੰਦੇ ਨੇ ਕਈ ਇਲਾਕਿਆਂ 'ਚ, ਤੇ ਹਫ਼ਤੇ 'ਚ 2 ਵਾਰੀ 3 ਵਾਰੀ ਉਹਨਾਂ ਇਲਾਕਿਆਂ 'ਚ ਜਦੋਂ ਗੱਡੀ ਜਾਂਦੀ, ਜਦੋਂ ਉਹ ਪੇਟ ਭਰ ਕੇ ਖਾਣਾ ਖਾਂਦੇ ਨੇ, ਬਰਕਤਾਂ ਉਹਨਾਂ ਨੂੰ ਪੈਂਦੀਆਂ ਜਿਹੜੇ ਦਸਵੰਧ ਦਿੰਦੇ ਹੋ। ਉਹ ਸਾਨੂੰ ਉਸ ਗੱਡੀ ਦੀ ਵੀ ਲੋੜ ਹੈ, ਕਿਉਂਕਿ ਉਹ ਗੱਡੀ ਬਿਰਧ ਹੋ ਚੁੱਕੀ ਹੈ, ਕਾਫੀ ਪੁਰਾਣੀ ਹੋ ਗਈ, ਤੇ ਉਹ ਵੀ 10-11 ਲੱਖ ਦੇ ਕਰੀਬ ਗੱਡੀ ਬਣਦੀ ਹੈ। ਤੇ ਮੇਰੀ ਬੇਨਤੀ, ਉਸ ਗੱਡੀ ਦੀ ਪੂਰੀ ਕੋਈ ਸੇਵਾ ਲੈਣੀ ਚਾਹਵੇ, ਵਾਹ ਭਲਾ। ਤੇ ਜੇ ਨਹੀਂ ਕੋਈ ਕਰ ਸਕਦਾ, ਜਿੰਨੀ ਵੀ ਤੁਸੀਂ ਸੇਵਾ ਕਰ ਸਕਦੇ ਹੋ, ਟੀਵੀ ਸਕਰੀਨ ਦੇ ਉੱਤੇ QR ਕੋਡ ਵੀ ਚੱਲਦੇ ਨੇ, ਸਕੈਨ ਕਰਕੇ ਉਸੇ ਵੇਲੇ ਸੇਵਾ ਆਪ ਜੀ ਭੇਜ ਸਕਦੇ ਹੋ। ਤੁਰੰਤ ਦਾਨ ਮਹਾਪੁੰਨ। ਆਖੋ ਧੰਨ ਗੁਰੂ ਰਾਮਦਾਸ ਜੀ। ਕਈ ਵਾਰੀ ਬੰਦਾ ਜਦੋਂ ਸੇਵਾ ਡਿਲੇ ਕਰਦਾ ਨਾ, ਫਿਰ ਮਨ ਆਲਸੀ ਹੁੰਦਾ ਜਾਂਦਾ, ਆਲਸੀ, ਚਲ ਕੋਈ ਨਹੀਂ ਫਿਰ ਕਰ ਲਾਂਗੇ, ਹੁਣ ਆਹ ਲੋੜ ਹੈ, ਇਹ ਚੀਜ਼ ਲਈ ਵਰਤ ਲਈ ਨੇ, ਫਿਰ ਕਰ ਲਾਂਗੇ ਸੇਵਾ। ਇਹ ਮਹਾਂਪੁਰਖਾਂ ਦੇ ਬਚਨ ਕਹਿੰਦੇ, ਤੁਰੰਤ ਦਾਨ ਮਹਾਪੁੰਨ, ਬਣਿਆ ਮਨ ਉਸੇ ਵੇਲੇ ਸੇਵਾ ਕਰਦੇ, ਨਹੀਂ ਤੇ ਮਨ ਆਲਸੀ ਬਣ ਜਾਂਦਾ, ਆਲਸੀ। ਮੈਂ ਜਿਵੇਂ ਪਿੱਛੇ ਗੱਲ ਸੁਣਾਈ ਸੀ, ਸੇਠ ਵਸਤੀ ਰਾਮ ਸੀ, ਉਹਨੇ 100 ਚੱਦਰਾਂ ਸੁੱਖ ਲਈਆਂ ਕਿ ਧਾਰਮਿਕ ਸਥਾਨ ਤੇ ਮੈਂ 100 ਚੱਦਰ ਚੜਾਉਣੀ, ਮੇਰੀ ਫਲਾਣੀ ਮਨੋਕਾਮਨਾ ਪੂਰੀ ਹੋ ਜੇ। ਮਨੋਕਾਮਨਾ ਪੂਰੀ ਹੋਈ, ਜਦੋਂ 100 ਚੱਦਰਾਂ ਚੜਾਉਣ ਦੀ ਵਾਰੀ ਕਹਿੰਦਾ ਇੰਨੀਆਂ ਮਹਿੰਗੀਆਂ ਚੱਦਰਾਂ, 100 ਚੱਦਰਾਂ, ਕਹਿੰਦਾ ਚੱਲ 50 ਚੜਾ ਦੇਨੇ। 50 ਦਾ ਜਦੋਂ ਰੇਟ ਪਤਾ ਕੀਤਾ, ਕਹਿੰਦਾ ਅੱਛਾ ਇੰਨੇ ਪੈਸੇ ਲੱਗਣੇ। ਫਿਰ 10 ਤੇ ਆ ਗਿਆ, 10 ਤੋਂ ਫਿਰ ਇੱਕ ਚੱਦਰ ਤੇ ਆ ਗਿਆ, ਕਹਿੰਦਾ ਰੱਬ ਨੂੰ ਕਿਹੜਾ ਘਾਟਾ ਹੁੰਦਾ। ਆਖੋ ਧੰਨ ਗੁਰੂ ਰਾਮਦਾਸ ਜੀ। ਇਹ ਮੇਰੀ ਬੇਨਤੀ ਹੈ, ਮਨ ਬਣੇ ਉਸੇ ਵੇਲੇ ਇੱਕ QR ਕੋਡ ਦੇ ਰਾਹੀਂ ਤੁਸੀਂ ਸਕੈਨ ਕਰਕੇ ਸੇਵਾ ਸਾਨੂੰ ਭੇਜ ਸਕਦੇ ਹੋ। ਅਕਾਊਂਟ ਡਿਟੇਲ ਵੀ ਤੁਹਾਡੇ ਟੀਵੀ ਸਕਰੀਨ ਤੇ ਚੱਲਦੀ ਹੈ, ਸਕਰੀਨਸ਼ਾਟ ਲੈ ਲਓ, ਫੋਟੋ ਲੈ ਲਓ, ਆਪਣੀ ਸੇਵਾ ਸਾਨੂੰ ਅਕਾਊਂਟਾਂ ਰਾਹੀਂ ਵੀ ਭੇਜ ਸਕਦੇ ਹੋ। ਤੇ ਫੋਨ ਪੇ, ਗੂਗਲ ਪੇ,
पेटीएम भी तुसी जो सेवा कर सकते हो 98 150 99 513 ते। ये मेरी निम्रता सहित बेनती, क्योंकि तुहाडे किणके किणके नाल ही सब कुछ चलता है। तुहाडा किणका किणका समुंदर बन जाता है। ते कोई भी जो परिवारक मैंबर इस सेवा के वड्डे कुंभ दे विच हिस्सा पाउण तो वांझा ना रह जे। ये मेरी बेनती है। 2 वड्डियां सेवावां बापू जी ने सानू दित्तियां ने ते ये मौका सांभो। सेवा जिन्नी लुट सकदे हो लुट लो। एंबूलेंस लई ते नाल ये गुरु बाबा नानक जी दी चलदी फिरदी रसोई, ये वड्डियां सेवावां विच सब ने हिस्सा पाउणा, गुरु जी दीयां खुशियां प्राप्त करनियां। वाहिगुरू जी का खालसा, वाहिगुरू जी की फतेह। धन गुरु रामदास जी, धन बाबा दीप सिंह जी। साध संगत जी ध्यान नाल इह बेनती नूं सुणिओ भी और शेयर भी करिओ। जिवें कि सारे परिवारक मैंबरां नूं पता है कि तुहाडे ट्रस्ट बाबा दीप सिंह चैरीटेबल ट्रस्ट वल्लों बाबा दीप सिंह जी गुरमत ज्ञान संगीत अकैडमी चल रही है राम तीरथ रोड श्री अमृतसर साहिब विखे। इस अकैडमी दे विच हुण नवें बच्चिआं दा दाखला जो शुरू हो चुके हैं। 10वीं पास जिहड़े लड़के ने विद्यार्थी ने वो जिहड़े इस अकैडमी दे विच दाखला लैना चाहुंदे होण 18 जून दुपहरी 12 बजे अपने 10वीं दे सर्टिफिकेट लैके और जिहड़े जिहड़े डॉक्यूमेंट्स चाहिए ने ट्रस्ट के नंबरां दे उत्ते तुसीं संपर्क कर लेना। नंबर तुहाडे टीवी स्क्रीन दे उत्ते चल रहा। अपने अपने डॉक्यूमेंट्स लैके 12 बजे 18 जून नूं पहुंचण दी किरपालता करिओ। और इस अकैडमी दे विच बिल्कुल निष्कामता दे नाल प्यारिओ तुहानूं कीर्तन दी सिखलाई, तबले दी सिखलाई, जो गुरबाणी दी संथਿਆ, तुहाडा जीवन उच्चा सुच्चा बने, अमृत वेले दी संभाल, संध्या दे समय दी संभाल और तुहाडी सेहत राजी रवे, जिम दा प्रबंध भी, ये सारियां चीज़ां बिल्कुल फ्री मुहैया करवाईयां गईयां ने। और मेरी सारे परिवारक मैंबरां दे चरणां 'च बेनती है प्यारिओ, जिहड़े तुसीं रोज़ सुणदे हो, अपने बच्चिआं नूं जे तुसीं पैरां ते स्टैंड करना चाहुंदे हो गुरमत दी लाइन दे विच, कि तुहाडे बच्चे किसे दे कोलों मंगण वाले ना बनन, दूजिआं नूं वंडण वाले बन जाण, अपने पैरां ते स्टैंड हो जाण। ते इस अकैडमी दे विच फिर तुसीं अपने बच्चिआं नूं 3 सालां दे कोर्स दे लई दाखल करवाओ। जो जो तुहानूं जानकारी चाहिदी है इस अकैडमी दे बारे, टीवी स्क्रीन दे उत्ते नंबर फ्लैश हो रहा, आप जी इस नंबर दे उत्ते संपर्क कर लेना। और 18 जून नूं 12 बजे जो आप जियां ने इस अकैडमी विखे दाखल होने वाले विद्यार्थियों ने पहुँचण की किरपालता करनी। और इस सुनेहे नूं अगे तो अगे शेयर जरूर कर देना जी। वाहिगुरू जी का खालसा, वाहिगुरू जी की फतेह।